ਗ੍ਰੀਨਲੈਂਡ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਜਿਹੜੀ ਚਰਚਾ ਹੈ ਉਹ ਛਿੜ ਚੁੱਕੀ ਹੈਗੀ ਆ। ਗ੍ਰੀਨਲੈਂਡ ਕਿਉਂ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਉਹ ਚਾਹੀਦਾ ਆ, ਉਹਦੇ ਬਾਰੇ ਕਈ ਜਿਹੜੀਆਂ ਹੁਣ ਰਿਪੋਰਟਸ ਚਰਚਾਵਾਂ ਜਿਹੜੀਆਂ ਉਹ ਇੱਕ ਵਾਰੀ ਫਿਰ ਦੁਬਾਰਾ ਚੱਲ ਚੁੱਕੀਆਂ ਆ। ਕਹਿੰਦੇ ਵੀ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਦੇ ਲਈ ਗ੍ਰੀਨਲੈਂਡ ਇੱਕ ਅਹਿਮ ਟੈਰੀਟਰੀ ਹੈਗੀ ਆ। ਉਵੇਂ ਡੈਨਮਾਰਕ ਦੀ ਟੈਰੀਟਰੀ ਆ, ਖੁਦ ਨੂੰ ਉਹ ਆਪ ਗਵਰਨ ਕਰਦੇ ਨੇ, ਖੁਦ ਉੱਥੋਂ ਦੇ ਨੇਤਾ ਜਿਹੜੇ ਆ ਉਹਨਾਂ ਨੂੰ ਉਹ ਚੁਣਦੇ ਆ, ਉਹ ਇਲੈਕਸ਼ਨ ਜਿਹੜੀਆਂ ਉੱਥੇ ਹੁੰਦੀਆਂ ਨੇ। ਜੀਓਪੋਲੀਟੀਕਲ ਸਪੌਟਲਾਈਟ ਦੇ ਵਿੱਚ ਇੱਕ ਵਾਰੀ ਫਿਰ ਦੁਬਾਰਾ ਜਿਹੜਾ ਗ੍ਰੀਨਲੈਂਡ ਆ ਉਹ ਆ ਚੁੱਕਾ ਹੈਗਾ ਆ। ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਨੇ ਸੰਡੇ ਗੱਲਬਾਤ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਸਾਨੂੰ ਜਿਹੜਾ ਗ੍ਰੀਨਲੈਂਡ ਆ ਨੈਸ਼ਨਲ ਸਿਕਿਉਰਿਟੀ ਦੇ ਐਂਗਲ ਤੋਂ ਜਿਹੜਾ ਉਹ ਚਾਹੀਦਾ ਹੈਗਾ ਆ। ਸੋ ਇਹ ਜਿਹੜਾ ਆ ਉਹ ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਦੇ ਪੱਖ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਆ। ਸੋ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਬਾਰ-ਬਾਰ ਕਿਹਾ ਵੀ ਗ੍ਰੀਨਲੈਂਡ ਦੇ ਉੱਤੇ ਜਿਹੜਾ ਕੰਟਰੋਲ ਆ ਅਮਰੀਕਾ ਦਾ ਹੋਣਾ ਚਾਹੀਦਾ ਆ। ਕੱਲ ਵਾਈਟ ਹਾਊਸ ਤੋਂ ਜਿਹੜੀਆਂ ਟਿੱਪਣੀਆਂ ਕੁਛ ਆਈਆਂ ਆ ਉਹ ਗ੍ਰੀਨਲੈਂਡ ਵਾਲਿਆਂ ਨੂੰ ਜ਼ਰੂਰ ਚਿੰਤਾ ਦੇ ਵਿੱਚ ਪਾ ਰਹੀਆਂ। ਕਹਿੰਦੇ ਵੀ ਉਸ ਨੂੰ ਆਪਣੇ ਅਧੀਨ ਲਿਆਉਣ ਦੇ ਲਈ ਅਸੀਂ ਮਿਲਟਰੀ ਕਾਰਵਾਈ ਵੀ ਕਰ ਸਕਦੇ ਹੈਗੇ ਆ। ਇਹ ਵਾਈਟ ਹਾਊਸ ਦੇ ਦੁਆਰਾ ਜਿਹੜੀ ਟਿੱਪਣੀ ਆ ਉਹ ਆਈ ਹੈਗੀ ਆ। ਗ੍ਰੀਨਲੈਂਡ ਆਰਟਿਕ ਓਸ਼ਨ ਦੇ ਵਿੱਚ ਇੱਕ ਬੜੀ ਹੀ ਕਹਿ ਲਓ ਵੀ ਖਾਸ ਟਿਕਾਣੇ ਤੇ ਆ, ਜਿਸ ਦੇ ਨਾਲ ਜਿਹੜਾ ਰਸ਼ੀਆ ਦੇ ਉੱਤੇ ਤੇ ਉਹ ਆਰਟਿਕ ਓਸ਼ਨ ਦੇ ਵਿੱਚ ਕਿਹਦੀ ਦਬਾਅ ਜਿਹੜਾ ਉਹ ਰਹੂਗਾ, ਉਸ ਕਰਕੇ ਉਹ ਜੀਓਗ੍ਰਾਫਿਕਲੀ ਵੀ ਬੜਾ ਇੰਪੋਰਟੈਂਟ ਆ। ਦੂਜਾ ਜਿਹੜਾ ਉਸ ਦੇ ਵਿੱਚ ਸੋਨੇ ਤੇ ਸੁਹਾਗੇ ਵਾਲੀ ਗੱਲ ਕਹਿ ਲਓ ਵੀ ਉਹ ਇਸ ਕਰਕੇ ਆ ਵੀ ਖਣਜਾਂ ਦੇ ਨਾਲ ਭਰਿਆ ਪਿਆ ਆ, ਤੱਤਾਂ ਦੇ ਨਾਲ ਜਿਹੜਾ ਗ੍ਰੀਨਲੈਂਡ ਆ ਉਹ ਭਰਿਆ ਪਿਆ ਹੈ। ਸੋ ਮਿਨਰਲ ਰਿਚ ਆਈਲੈਂਡ ਹੈਗਾ ਆ ਆਰਟਿਕ ਜਿਹੜਾ ਓਸ਼ਨ। ਕੈਨੇਡਾ ਦੇ ਨਾਲ ਹੀ ਬੇਸਿਕਲੀ ਲੱਗਦਾ, ਕਿਉਂਕਿ ਕੈਨੇਡਾ ਕਾਫੀ ਉੱਤੇ ਵੱਲ ਨੂੰ ਜਾਂਦਾ, ਉਹ ਛੋਟੇ ਛੋਟੇ ਟਾਪੂ ਤੇ ਉਹ ਸਾਰਾ ਇਲਾਕਾ ਜਿਹੜਾ ਉਹ ਕੈਨੇਡਾ ਦੇ ਆ, ਤੇ ਨਾਲ ਜਿਹੜਾ ਗ੍ਰੀਨਲੈਂਡ ਉੱਥੇ ਇੱਕ ਵੱਡਾ ਜਿਹੜਾ ਟਾਪੂ ਆ ਉਹ ਆਉਂਦਾ ਹੈਗਾ ਆ। ਸੋ ਟਰੰਪ ਹੁਣਾਂ ਨੇ ਕਿਹਾ ਵੀ ਇਹ ਬੜਾ ਸਟ੍ਰੈਟੇਜਿਕ ਪੁਆਇੰਟ ਹੈਗਾ ਆ। Right now, Greenland is covered with Russian and Chinese ships all over the place. We need Greenland from standpoint of national security. ਇਹ ਜਿਹੜੇ ਉਹਨਾਂ ਦੇ ਕਮੈਂਟਸ 에ਅਰਫੋਰਸ 1 ਦੇ ਉੱਤੇ ਜਿਹੜੇ ਉਹਨਾਂ ਨੇ ਕਹੇ ਆ, ਉਹ ਕਹਿੰਦੇ ਵੀ ਰਸ਼ੀਆ ਤੇ ਚਾਈਨਾ ਦੀਆਂ ਸ਼ਿਪਾਂ ਉੱਥੇ ਬਹੁਤ ਜ਼ਿਆਦਾ ਆ, ਜਿਹਦੇ ਕਿਉਂਕਿ ਉਹ ਫਿਰ ਅਮਰੀਕਾ ਦੇ ਬਿਲਕੁਲ ਨਜ਼ਦੀਕ ਆ ਜਾਂਦੀਆਂ ਆ, ਤੇ ਉਹਦੇ ਨਾਲ ਕਹਿੰਦੇ ਵੀ ਫਿਰ ਸਾਨੂੰ ਖਤਰਾ ਵੀ ਇੱਕ ਹਿਸਾਬ ਦੇ ਨਾਲ ਬਰਕਰਾਰ ਰਹਿੰਦਾ ਹੈ। ਤੇ ਜਿੱਦਾਂ ਦੱਸਿਆ ਵੀ ਫਿਰ ਮਿਨਰਲਸ ਜ਼ਿਆਦਾ ਹੋਣ ਕਰਕੇ ਫਿਰ ਨਜ਼ਾਰਾ ਹੀ ਨਜ਼ਾਰਾ ਉਸ ਪਾਸੋਂ ਵੀ ਇਹਨਾਂ ਨੂੰ ਜਿਹੜਾ ਉਹ ਰਹਿੰਦਾ ਹੈਗਾ ਆ। ਸੋ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਇਸ ਦੇ ਵਿੱਚ ਖਾਸ ਕਰਕੇ ਐਂਗਲ ਆ, ਜਿਵੇਂ ਜਿਵੇਂ ਜਿਹੜਾ ਹਰਜੋਤ ਸਿੰਘ ਜੀ ਇੱਕ ਕਲਾਈਮੇਟ ਚੇਂਜ ਦਾ ਰੌਲਾ ਵੀ ਨਾਲ ਦੇ ਨਾਲ ਆ। ਜੇ ਗ੍ਰੀਨਲੈਂਡ ਦੇ ਵਿੱਚ ਜਾਂ ਓਵਰਆਲ ਕਲਾਈਮੇਟ ਚੇਂਜ ਕਰਕੇ ਉਸ ਇਲਾਕਿਆਂ ਦੇ ਵਿੱਚ ਬਰਫ਼ ਘਟਦੀ ਆ, ਆਰਟਿਕ ਦੇ ਵਿੱਚ ਬਰਫ਼ ਘਟਦੀ ਆ, ਤਾਂ ਉਹ ਸ਼ਿਪਸ ਦੇ ਲਈ ਆਉਣ ਜਾਣ ਦਾ ਇੱਕ ਬਹੁਤ ਵਧੀਆ ਤੇ ਸ਼ਾਰਟਕਟ ਦੇ ਤੌਰ ਦੇ ਉੱਤੇ ਉਹ ਇਲਾਕੇ ਨੂੰ, ਉਸ ਓਸ਼ਨ ਨੂੰ ਜਿਹੜਾ ਉਹ ਵਰਤਿਆ ਜਾਵੇਗਾ, ਤੇ ਜਿਹਦਾ ਉਹਨਾਂ ਦੇ ਉੱਤੇ ਕੰਟਰੋਲ ਹੋਵੇਗਾ ਉਹਦਾ ਕਾਫੀ ਜਿਹੜਾ ਕੰਟਰੋਲ ਆ ਦੁਨੀਆ ਦੇ ਟ੍ਰੇਡ ਦੇ ਉੱਤੇ ਆ। ਜਿਹੜਾ ਟਰੰਪ ਡਾਕਟਰੀਨ ਕਹਿ ਲਓ, ਜਿਹੜਾ ਵੈਸਟਰਨ ਹੈਮਿਸਫੇਅਰ ਦੇ ਵਿੱਚ ਮੁੜ ਤੋਂ ਸਰਦਾਰੀ ਜਾਂ ਉਸ ਦੇ ਉੱਤੇ ਕੰਟਰੋਲ ਦੀ ਗੱਲ ਆ, ਗ੍ਰੀਨਲੈਂਡ ਉਸ ਐਂਗਲ ਤੋਂ ਵੀ ਇੱਕ ਬੜਾ ਅਹਿਮ ਥਾਂ ਜਿਹੜਾ ਉਹ ਬਣ ਚੁੱਕਾ ਹੈਗਾ ਆ। ਸੋ ਯੂਐਸ ਦੀ ਮਿਲਟਰੀ ਦੀ ਵਰਤੋਂ ਕਰਕੇ ਇਸ ਨੂੰ ਆਪਣੇ ਅਧੀਨ ਕਰ ਲੈਣਾ, ਇਹਦੇ ਨਾਲ ਡੈਨਮਾਰਕ ਵਾਲਿਆਂ ਨੇ ਵੀ ਗੁੱਸਾ ਜਿਹੜਾ ਜਤਾਇਆ, ਹੋਰ ਮੁਲਕਾਂ ਨੇ ਵੀ ਗੁੱਸਾ ਜਿਹੜਾ ਉਹ ਜਤਾਇਆ, ਤੇ ਗ੍ਰੀਨਲੈਂਡ ਵਾਲੇ ਤਾਂ ਜਿਤਾ ਹੀ ਰਹੇ ਆ। 57,000 ਲੋਕ ਕੁੱਲ ਗ੍ਰੀਨਲੈਂਡ ਦੇ ਵਿੱਚ ਰਹਿੰਦੇ ਆ, ਤੇ ਆਰਟਿਕ ਸ਼ਿਪਿੰਗ ਰਾਊਟਸ ਦਾ ਇਹ ਇੱਕ ਬੜਾ ਇੰਪੋਰਟੈਂਟ ਲੇਨ ਉਹ ਬਣ ਚੁੱਕੀ ਹੈਗੀ ਆ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕਿੱਦਾਂ ਆ ਟਾਈਟੇਨੀਅਮ, ਵਨੇਡੀਅਮ, ਰੇਅਰ ਅਰਥ ਮਿਨਰਲਸ, ਪਲੇਟੀਨੀਅਮ, ਗਰੁੱਪ ਮੈਟਲ, ਮੋਲੀ, ਬੈਡਨਮ, ਗ੍ਰੇਫਾਈਟ, ਫੈਲਡਸਪਰ, ਇਹ ਜਿਹੜੇ ਮੇਨ ਕ੍ਰਿਟੀਕਲ ਮਿਨਰਲ ਨੇ ਜੋ ਗ੍ਰੀਨਲੈਂਡ ਤੋਂ ਲਗਾਤਾਰ ਜਿਹੜੇ ਉੱਥੇ ਮਿਲ ਰਹੇ ਆ, ਉਹਦੀ ਮਾਈਨਿੰਗ ਜਿਹੜੀ ਉੱਥੇ ਹੁੰਦੀ ਹੈਗੀ ਆ। ਸੋ ਇੱਕ ਟਾਈਮ ਦੇ ਉੱਤੇ ਜਿਹੜਾ ਇਸ ਟਾਈਮ ਜਿਹੜਾ ਉਹ ਮੰਨਿਆ ਜਾਂਦਾ ਆ, ਦੱਸਿਆ ਜਾਂਦਾ ਆ ਵੀ 150 ਜਿਹੜੇ ਯੂਐਸ ਦੇ ਸਰਵਿਸ ਮੈਂਬਰਸ ਆ ਉਹ ਪਰਮਾਨੈਂਟਲੀ ਸਟੇਸ਼ਨਡ ਨੇ ਇਸ ਥਾਂ ਦੇ ਉੱਤੇ। ਕੋਲਡ ਵਾਰ ਦੇ ਵਿੱਚ ਜਦੋਂ ਰਸ਼ੀਆ ਦੇ ਨਾਲ ਸ਼ੀਤ ਜੰਗ ਚੱਲ ਰਹੀ ਸੀ, ਉਸ ਟਾਈਮ ਦੇ ਉੱਤੇ 6000 ਫੌਜੀ ਪੱਕਾ ਗ੍ਰੀਨਲੈਂਡ ਦੇ ਵਿੱਚ ਰਹਿੰਦਾ ਸੀ। ਹੁਣ ਸਿਰਫ 150 ਜਿਹੜੇ ਆ ਉਹ ਉੱਥੇ ਰਹਿੰਦੇ ਆ।
ਇੱਕ ਜਿਹੜਾ ਥਿਊਲ 에ਅਰ ਬੇਸ ਸੀਗਾ ਜਿਸ ਨੂੰ ਪਹਿਲਾਂ ਨਾਂ ਸੀਗਾ, ਹੁਣ ਪੈਸੀਫਿਕ ਸਪੇਸ ਬੇਸ, ਉਹ ਵੀ ਗ੍ਰੀਨਲੈਂਡ ਦੇ ਵਿੱਚ ਸਥਿਤ ਹੈਗਾ ਆ। ਜੀ।